ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਦੇਵ ਪੰਨੂ ਜੀ, ਦੱਸਣਗੇ ਕਿ ਪੰਜਾਬ ਵਿੱਚ ਜਾਂ ਭਾਰਤ ਭਰ ਦੇ ਵਿੱਚ ਕੀ ਕੁਛ ਹੋ ਰਿਹਾ ਉਸ 'ਤੇ ਨਜ਼ਰ ਮਾਰਾਂਗੇ। ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਵੀਲ ਤੋਂ, ਮਨਦੀਪ ਸਿੰਘ ਸੈਨੋਜੇ, ਹਰਵੰਤ ਸਿੰਘ ਉਪਲ ਜੁਬਾ ਸਿਟੀ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਦੇਵ ਪੰਨੂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਲਾਰੇ ਲਾਏ ਗਏ ਸੀ ਕਰਜ਼ਾ ਮੁਕਤੀ ਹੋ ਜਾਊਗੀ, ਆਹ ਹੋ ਜਾਊਗੀ, ਆਹ ਹੋ ਜਾਊਗੀ, ਕੀ ਵਾਕਿਆ ਹੀ ਕਿਸਾਨਾਂ ਲਈ ਕੁਛ ਹੋ ਰਿਹਾ? ਐਕਚੁਅਲੀ ਜੋ ਕੁਛ ਪਿਛਲੇ ਦਿਨੀ ਮੰਤਰੀ ਮੰਡਲ ਦੇ ਫੈਸਲੇ ਜਿਹੜੇ ਅਜੇ ਆਏ, ਜਿਹਦੇ ਵਿੱਚ ਕਿਹਾ ਗਿਆ ਸੀਗਾ ਜੀ ਕਿ ਡਿਊਰਿੰਗ ਇਲੈਕਸ਼ਨ ਜਿਹੜਾ ਵਾਅਦਾ ਕੀਤਾ ਸੀਗਾ ਕੁਰਕੀ ਨੂੰ ਖਤਮ ਕਰਨ ਦਾ, ਉਹਨੂੰ ਲੈ ਕੇ ਹੀ ਐਕਚੁਅਲੀ ਜਿਹੜਾ ਜੀ ਵਾਦ ਵਿਵਾਦ ਸ਼ੁਰੂ ਹੋ ਗਿਆ। ਪੰਜਾਬ ਮੰਤਰੀ ਮੰਡਲ ਨੇ ਜਿਹੜੀ ਪੰਜਾਬ ਸਹਿਕਾਰੀ ਸੁਸਾਇਟੀਜ਼ ਕਾਨੂੰਨ 1961 ਦੀ ਧਾਰਾ 67A ਨੂੰ ਖਤਮ ਕਰਕੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਾ ਹੋਣ ਦਾ ਦਾਅਵਾ ਕੀਤਾ ਜੀ। ਇਹ ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਅੱਖਾਂ ਪੂੰਝਣ ਦਾ ਇੱਕ ਯਤਨ ਹੈ। ਇਸ ਕਾਨੂੰਨ ਦੀ ਧਾਰਾ 63C ਜਿਹੜੀ ਆ ਉਹ ਕੁਰਕੀ ਕਰਨ ਦਾ ਅਧਿਕਾਰ ਦਿੰਦੀ ਆ। ਇਸੇ ਧਾਰਾ ਤਹਿਤ ਵਧੇਰੇ ਕੁਰਕੀਆਂ ਜਿਹੜੀਆਂ ਹੁੰਦੀਆਂ ਨੇ, ਜਦੋਂ ਕਿ ਸ਼ਾਹੂਕਾਰਾਂ ਦੇ ਕਰਜ਼ਿਆਂ ਕਰਕੇ ਹੁੰਦੀਆਂ ਕੁਰਕੀਆਂ ਜਿਹੜੀਆਂ ਉਹ ਵੱਖਰੀਆਂ ਨੇ। ਪੰਜਾਬ ਦੇ ਸਹਿਕਾਰਤਾ ਵਿਭਾਗ ਦਾ ਅਧਿਕਾਰੀ ਇਹ ਕਹਿੰਦਾ ਜੀ ਕਿ ਧਾਰਾ 67A ਖਤਮ ਕਰਨ ਦਾ ਮੁੱਖ ਮੰਤਵ ਸਿਆਸੀ ਲਾਹਾ ਲੈਣਾ, ਪਰ ਅਸਲੀਅਤ ਦੇ ਵਿੱਚ ਇਹਦੇ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਇਹਦੇ ਉੱਤੇ ਅਮਲ 1966 ਦੇ ਵਿੱਚ ਬਰਨਾਲਾ ਸਰਕਾਰ ਦੇ ਦੌਰਾਨ ਰਜਿਸਟਰਾਰ ਦਫ਼ਤਰ ਵੱਲੋਂ ਜਾਰੀ ਚਿੱਠੀ ਦੇ ਨਾਲ ਰੋਕ ਦਿੱਤਾ ਗਿਆ ਸੀਗਾ। ਪੰਜਾਬ ਦੇ ਵਿੱਚ ਧਾਰਾ 67A ਤਹਿਤ ਲੰਬੇ ਸਮੇਂ ਤੋਂ ਕੋਈ ਕੁਰਕੀ ਨਹੀਂ ਹੋਈ। ਸਹਿਕਾਰੀ ਸੁਸਾਇਟੀਜ਼ ਕਾਨੂੰਨ ਦੇ ਵਿੱਚ ਧਾਰਾ 63C ਜਿਹੜੀ ਹੈ ਸਹਿਕਾਰੀ ਸੁਸਾਇਟੀ ਤੇ ਸੰਸਥਾਵਾਂ ਦਾ ਕੁਰਕੀ ਦੇ ਵਿੱਚ ਕੰਮ ਕਰਦੀ ਹੈ, ਔਰ ਇਸੇ ਧਾਰਾ ਦੇ ਤਹਿਤ ਕਿਸਾਨਾਂ ਦੀ ਗ੍ਰਿਫਤਾਰੀ ਜਾਂ ਕੁਰਕੀ ਦੇ ਹੁਕਮ ਜਿਹੜੇ ਆ ਉਹ ਦਿੱਤੇ ਜਾਂਦੇ ਆ ਜੀ। ਐਕਚੁਅਲੀ ਜਿਹੜੀਆਂ ਬੈਂਕਾਂ ਨੇ, ਜਿਹੜੀਆਂ ਸਟੇਟ ਦੀਆਂ ਬੈਂਕਾਂ ਨੇ, ਉਹਨਾਂ ਦੇ ਉੱਤੇ ਤਾਂ ਇਹ ਹੋ ਸਕਦਾ ਜੀ ਕਿ ਉਹ ਕੁਰਕੀ ਜਿਹੜੀਆਂ ਨਾ ਕਰਨ, ਪਰ ਜਿਹੜੀਆਂ ਨੈਸ਼ਨਲ ਬੈਂਕਾਂ ਨੇ ਉਹਨਾਂ ਦੇ ਉੱਤੇ ਇਹ ਨਹੀਂ ਲਾਗੂ ਹੋਊਗਾ। ਇੱਕ ਇਹਦੇ ਨਾਲ ਜਿਹੜੇ ਜੀ ਬਹੁਤ ਸਾਰੇ ਕਿਸਾਨ ਨੇ ਉਹ ਉਸੇ ਤਰੀਕੇ ਦੇ ਨਾਲ ਕੁਰਕੀ ਦੇ ਦਾਇਰੇ ਦੇ ਵਿੱਚ ਜਿਹੜੇ ਜੀ ਉਹ ਆਉਂਦੇ ਰਹਿਣਗੇ ਜਿਨ੍ਹਾਂ ਨੇ ਨੈਸ਼ਨਲ ਬੈਂਕਾਂ ਤੋਂ ਕਰਜ਼ੇ ਚੁੱਕੇ ਹੋਏ ਆ। ਦੂਜੀਆਂ ਜਿਹੜੀਆਂ ਕੁਝ ਰਿਪੋਰਟਾਂ ਇਹ ਵੀ ਆ ਰਹੀਆਂ ਨੇ ਕਿ ਲੱਖਾਂ ਕਿਸਾਨ ਨੇ ਜਿਨ੍ਹਾਂ ਨੂੰ ਕਰਜ਼ੇ ਤੋਂ ਵਾਂਝਾ ਜਿਹੜਾ ਜੀ ਉਹ ਇਹਨਾਂ ਬੈਂਕਾਂ ਨੇ ਕਰ ਦਿੱਤਾ। ਉਹਦਾ ਕਾਰਨ ਹੈ ਪ੍ਰਮੁੱਖ, ਉਹਦਾ ਕਾਰਨ ਇਹ ਆ ਕਿ ਇਹਨਾਂ ਜਿਹੜੇ ਕਿਸਾਨ ਨੇ ਇਹਨਾਂ ਨੇ ਆ ਜਿਹੜੀਆਂ ਨਵੀਆਂ ਫਸਲਾਂ ਆਈਆਂ ਜੀ ਉਹਨਾਂ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਿਹੜੇ ਕਰਜ਼ੇ ਚੁੱਕੇ ਹੋਏ ਸੀਗੇ। ਉਹਦਾ ਕਾਰਨ ਇਹ ਆ ਜੀ ਕਿ ਕਿਸਾਨਾਂ ਦੇ ਮਨਾਂ ਦੇ ਵਿੱਚ ਇਹ ਬਹਿ ਗਿਆ ਕਿ ਸਰਕਾਰ ਨੇ ਲੀਕ ਫੇਰ ਦੇਣੀ ਆ ਕਰਜ਼ੇ ਦੇ ਉੱਤੇ, ਕਰਜ਼ਾ ਹੋ ਜਾਣਾ ਮਾਫ। ਕਿਉਂਕਿ ਡਿਊਰਿੰਗ ਇਲੈਕਸ਼ਨ ਇਸ ਤਰੀਕੇ ਦੇ ਨਾਲ ਜਿਹੜੇ ਫਾਰਮ ਵਗੈਰਾ ਭਰਵਾਏ ਗਏ ਸੀਗੇ ਵੀ ਤੁਹਾਡਾ ਕਰਜ਼ਾ ਮਾਫ, ਦੱਸੋ ਕਿੰਨਾ ਕਿੰਨਾ ਕਰਜ਼ਾ, ਸਾਰਿਆਂ ਨੇ ਉਹ ਲਿਖ ਕੇ ਦੇ ਦਿੱਤਾ ਸੀਗਾ ਵੀ ਨਾਲ ਦੀ ਨਾਲੇ ਜਿਵੇਂ ਮਾਫ ਹੋ ਜਾਣਾ। ਉਹਦੇ ਕਰਕੇ ਕਿਸਾਨਾਂ ਨੇ ਕਿਸ਼ਤਾਂ ਨਹੀਂ ਮੋੜੀਆਂ ਤੇ ਤਕਰੀਬਨ 15 ਤੋਂ 16 ਲੱਖ ਕਿਸਾਨ ਜਿਹੜੇ ਆ ਜੀ ਉਹ ਦੱਸੀ ਦੇ ਆ ਜਿਨ੍ਹਾਂ ਨੂੰ ਅੱਗੋਂ ਕਰਜ਼ਾ ਲੈਣ ਤੋਂ ਰੋਕ ਦਿੱਤਾ ਜੀ ਇਹਨਾਂ ਬੈਂਕਾਂ ਨੇ। ਔਰ ਇੱਕ ਕਿਸਮ ਦੇ ਨਾਲ ਜੇ ਦੂਜੀ ਭਾਸ਼ਾ 'ਚ ਕਹਿਣਾ ਹੋਵੇ ਤਾਂ ਇਹ ਡਿਫਾਲਟਰ ਜਿਹੜੇ ਆ ਜੀ ਉਹ ਕਰਾਰ ਦਿੱਤੇ ਜਾਣਗੇ। ਇਹਦੇ ਨਾਲ ਹੋਊਗਾ ਕਿ ਇੱਕ ਤਾਂ ਅੱਗੋਂ ਉਹਨਾਂ ਨੂੰ ਕਿਸਾਨਾਂ ਨੂੰ ਕਰਜ਼ਾ ਨਹੀਂ ਮਿਲਣਾ, ਦੂਸਰਾ ਜਿਹੜਾ ਕਰਜ਼ਾ ਖੜਾ ਆ ਜੇ ਉਹਦੀ ਤੁਸੀਂ ਕਿਸ਼ਤ ਨਹੀਂ ਮੋੜਦੇ ਤਾਂ ਉਹ ਜਿਹੜਾ ਜੀ ਵੱਧ ਵਿਆਜ ਪੈ ਕੇ ਹੋਰ ਜ਼ਿਆਦਾ ਜਿਹੜਾ ਉਹ ਕਰਜ਼ਾ ਵਧੂਗਾ। ਇਸ ਚੀਜ਼ ਦਾ ਅਜੇ ਕਿਸਾਨਾਂ ਨੂੰ ਜਿਹੜਾ ਜੀ ਉਹ ਪਤਾ ਨਹੀਂ ਗਾ। ਹੌਲੀ ਹੌਲੀ ਤੁਸੀਂ ਦੇਖਣਾ ਇਹ ਪੁਆਇੰਟ ਜਿਹੜੇ ਨੇ ਉਹ ਸਾਹਮਣੇ ਆਉਣ ਲੱਗਣਗੇ। ਬਿਲਕੁਲ ਜੀ। ਤੇ ਇੱਕ ਦਿਨ ਇਹਨਾਂ ਦੀ ਜ਼ਮੀਨ ਅਕਵਾਇਰ ਕਰਕੇ ਅਬਾਨੀਆਂ ਅਡਾਨੀਆਂ ਨੂੰ ਦੇ ਦਿੱਤੀ ਜਾਊਗੀ। ਇਹ ਤਾਂ ਬਹੁਤ ਵੱਡਾ ਪਲਾਨ ਚਿਰਾਂ ਤੋਂ ਚੱਲਦਾ ਸੀ। ਤੇ ਅੱਗੇ ਆਪਾਂ ਗੱਲ ਕਰਦੇ ਭਾਰਤ ਦੇਸ਼ ਮਹਾਨ ਦੀ ਕਿ ਜਿਹੜੇ ਬੰਦੇ ਆ, ਇਨਸਾਨ ਆ, ਉਹਨਾਂ ਨੂੰ ਪਸ਼ੂਆਂ ਵਾਂਗ ਕੁੱਟਿਆ ਵੱਢਿਆ ਜਾ ਰਿਹਾ ਆ ਇਸ ਧਰਤੀ ਦੇ ਉੱਤੇ। ਪਰ ਗਾਂ ਮਾਤਾ ਨੂੰ ਜਿਹੜਾ ਪਸ਼ੂ ਆ ਇੱਕ, ਇਹਨੂੰ ਕੌਮੀ ਪਸ਼ੂ ਐਲਾਨਣ ਦੀ ਮੰਗ ਕੀਤੀ ਗਈ ਹੈ ਰਾਜਸਥਾਨ ਦੇ ਹਾਈ ਕੋਰਟ ਵੱਲੋਂ। ਇਹ ਬੜਾ ਅਜੀਬੋ ਗਰੀਬ ਜਿਹਾ ਜਿਹੜਾ ਜੀ ਉਹ ਫੈਸਲਾ ਇਸ ਜੱਜ ਨੇ ਜਿਹੜਾ ਜੀ ਉਹ ਦਿੱਤਾ। ਇਹ ਜਸਟਿਸ ਮਹੇਸ਼ ਚੰਦ ਸ਼ਰਮਾ ਸੀਗਾ। ਇਹਨਾਂ ਦਾ ਕਾਰਜਕਾਲ ਜਿਹੜਾ ਜੀ ਉਹ ਖਤਮ ਹੋ ਰਿਹਾ ਸੀ, ਆਖਰੀ ਦਿਨ ਸੀਗਾ।
ਆਖਰੀ ਦਿਨ ਇਹਨੇ ਫੈਸਲਾ ਜਿਹੜਾ ਜੀ ਇਹ ਸੁਣਾਇਆ ਕਿ ਗਾਂ ਨੂੰ ਕੌਮੀ ਪਸ਼ੂ ਐਲਾਨਣ ਦੇ ਵਾਸਤੇ ਜ਼ਰੂਰੀ ਕਦਮ ਚੁੱਕੇ ਜਾਣ ਔਰ ਗਾਂ ਨੂੰ ਮਾਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਜਦੋਂ ਕੇਂਦਰ ਸਰਕਾਰ ਦੇ ਵੱਲੋਂ ਬੁੱਚੜਖਾਨਿਆਂ ਲਈ ਪਸ਼ੂਆਂ ਦੀ ਖਰੀਦੋ ਫਰੋਖਤ ਦੇ ਉੱਤੇ ਲਾਈ ਪਾਬੰਦੀ ਦਾ ਖਾਸ ਕਰਕੇ ਦੱਖਣੀ ਸੂਬਿਆਂ ਦੇ ਵਿੱਚ ਵਿਰੋਧ ਹੋ ਰਿਹਾ ਤੇ ਉਸ ਟਾਈਮ ਦੇ ਉੱਤੇ ਆਪਣੇ ਜਿਹੜੀ ਜੌਬ ਹੈ ਉਹਦੇ ਅਖੀਰਲੇ ਦਿਨ ਮਹੇਸ਼ ਚੰਦ ਸ਼ਰਮਾ ਹੋਰਾਂ ਨੇ ਇਹ ਫੈਸਲਾ ਜਿਹੜਾ ਜੀ ਉਹ ਸੁਣਾਇਆ ਔਰ ਉਹਨਾਂ ਨੇ ਜਿਹੜਾ ਜੀ ਨਾਲ ਦੀ ਨਾਲ ਇਹ ਵੀ ਕਿਹਾ ਜੀ ਕਿ ਹਦਾਇਤਾਂ ਲਾਜ਼ਮੀ ਨਹੀਂ ਗੀਆਂ, ਮਹਿਜ਼ ਸਿਫਾਰਸ਼ੀ ਨੇ। ਦੂਜੇ ਪਾਸੇ ਕੇਂਦਰ ਦੇ ਵੱਲੋਂ ਪਸ਼ੂਆਂ ਦੀ ਬੁੱਚੜਖਾਨਿਆਂ ਦੀ ਜਿਹੜੀ ਖਰੀਦੋ ਫਰੋਖਤ ਹੈ ਉਹਦੇ ਉੱਤੇ ਲਾਈ ਪਾਬੰਦੀ ਨੂੰ ਕੇਰਲ ਸਰਕਾਰ ਨੇ ਸੰਘੀ ਢਾਂਚੇ, ਲੋਕਤੰਤਰ ਤੇ ਧਰਮ ਨਿਰਪੱਖਤਾ ਖਿਲਾਫ ਕਰਾਰ ਦਿੱਤਾ ਹੈ। ਔਰ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚੋਂ ਇਹ ਕਿਹਾ ਜੀ ਕਿ ਰਾਜ ਸਰਕਾਰ ਨੇ ਇਸ ਮੁੱਦੇ ਦੇ ਉੱਤੇ ਸਾਰੇ ਮੁੱਖ ਮੰਤਰੀਆਂ ਦੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਹੈ। ਉਹਨਾਂ ਅਦਾਲਤ ਦੇ ਵਿੱਚ ਜਾਣ ਦਾ ਸੰਕੇਤ ਵੀ ਜਿਹੜਾ ਉਹ ਦਿੱਤਾ ਹੈ। ਔਰ ਕੇਂਦਰ ਦੇ ਵੱਲੋਂ ਬੁੱਚੜਖਾਨਿਆਂ ਲਈ ਪਸ਼ੂਆਂ ਦੀ ਖਰੀਦੋ ਫਰੋਖਤ ਤੇ ਲਾਈ ਪਾਬੰਦੀ ਬਾਰੇ ਹਾਈ ਕੋਰਟਾਂ ਵੱਲੋਂ ਵੱਖੋ ਵੱਖਰੇ ਫੈਸਲੇ ਸੁਣਾਏ ਜਾਣ ਤੋਂ ਭਾਜਪਾ ਲੀਡਰਸ਼ਿਪ ਨੂੰ ਦੇਸ਼ ਦੇ ਵਿੱਚ ਗਊ ਰੱਖਿਆ ਲਈ ਕਾਨੂੰਨ ਬਣਾਉਣ ਤੇ ਇਸ ਸੰਬੰਧੀ ਜ਼ਰੂਰੀ ਜਾਗਰੂਕਤਾ ਪੈਦਾ ਕਰਨ ਦੇ ਵਿੱਚ ਮਦਦ ਮਿਲਣ ਦੀ ਉਮੀਦ ਹੈ। ਇਹ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਕਹਿ ਰਹੀ ਹੈ। ਇਹ ਵੀ ਹੈ ਕਿ ਜਿਹੜੇ ਸੈਂਟਰ ਨੇ ਪਿਛਲੇ ਦਿਨੀ ਬੁੱਚੜਖਾਨਿਆਂ ਨੂੰ ਜਾਂਦੇ ਜਿਹੜੇ ਪਸ਼ੂ ਨੇ ਉਹਨਾਂ ਦੀ ਖਰੀਦੋ ਫਰੋਖਤ ਦੇ ਉੱਤੇ ਜਿਹੜੀ ਪਾਬੰਦੀ ਲਾਈ ਹੈ ਉਹਨੂੰ ਵੀ ਡਿਫਾਈਨ ਕਰਨਾ ਪਿਆ। ਇਹ ਕਹਿਣਾ ਪਿਆ ਜੀ ਕਿ ਇਹ ਸਮੁੱਚੇ ਪਸ਼ੂਆਂ ਦੇ ਉੱਤੇ ਪਾਬੰਦੀ ਨਹੀਂ ਗੀ, ਇਹ ਸਿਰਫ ਜਿਹੜੇ ਮੰਡੀਆਂ ਦੇ ਵਿੱਚੋਂ ਬੁੱਚੜਖਾਨਿਆਂ ਨੂੰ ਜਾਂਦੇ ਨੇ ਉਹਦੇ ਉੱਤੇ ਪਾਬੰਦੀ ਆ। ਹੁਣ ਸਵਾਲ ਇਹ ਆ ਕਿ ਮੰਨ ਲਓ ਕੋਈ ਦੁਧਾਰੂ ਪਸ਼ੂ ਜਿਹੜਾ ਜੀ ਉਹ ਲੈ ਕੇ ਨਿਕਲਿਆ, ਇਹ ਹੁਣ ਉਹ ਕਿਵੇਂ ਸਾਬਤ ਕਰੂਗਾ ਜੇ ਬਾਹਰ ਜਾਂਦਿਆਂ ਨੂੰ ਉਹਨੂੰ ਕੋਈ ਗਊ ਰੱਖਿਅਕ ਨਹੀਂ ਘੇਰ ਲੂਗਾ ਜਾਂ ਉਹਦੇ ਉੱਤੇ ਮਾਮਲਾ ਦਰਜ ਨਹੀਂ ਹੋ ਜਾਊਗਾ ਕਿ ਇਹ ਪਸ਼ੂ ਤਾਂ ਉਹ ਆਪਣੇ ਘਰੇ ਰੱਖਣ ਦੇ ਵਾਸਤੇ, ਦੁੱਧ ਦੇ ਵਾਸਤੇ ਜਿਹੜਾ ਜੀ ਉਹ ਲੈ ਕੇ ਜਾ ਰਿਹਾ, ਉਹਨੂੰ ਸਾਬਤ ਤਾਂ ਕਰ ਨਹੀਂ ਸਕੂਗਾ। ਇਸ ਕਰਕੇ ਇਹ ਜਿਹੜਾ ਫੈਸਲਾ ਕੀਤਾ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ ਅਜੀਬੋ ਗਰੀਬ ਹੈ ਤੇ ਉਹਦੇ ਤੋਂ ਉੱਪਰ ਦੀ ਆਹ ਜਿਹੜਾ ਫੈਸਲਾ ਆਇਆ ਹੈ ਜੀ ਇਸ ਰਾਜਸਥਾਨ ਦੀ ਅਦਾਲਤ ਦਾ, ਇਹਨੇ ਕਈ ਹੋਰ ਨਵੇਂ ਸਵਾਲ ਜਿਹੜੇ ਆ ਉਹ ਖੜੇ ਕਰਤੇ ਆ ਜੀ। ਬਿਲਕੁਲ ਜੀ, ਲੋਕਾਂ ਦਾ ਕੋਈ ਧਿਆਨ ਨਹੀਂ, ਬੰਦਿਆਂ ਦਾ ਕੋਈ ਧਿਆਨ ਨਹੀਂ ਗਾ, ਪਰ ਦੇਖੋ ਧਿਆਨ ਇਹਨਾਂ ਦੇ ਕਿੱਧਰ ਹੋਏ ਆ, ਲੋਕਾਂ ਦਾ ਧਿਆਨ ਇੱਧਰ ਉੱਧਰ ਕਰਨ ਲਈ ਆ। ਅਤੇ ਅੱਗੇ ਜਦੋਂ ਨੋਟਬੰਦੀ ਹੋਈ ਸੀਗੀ ਉਦੋਂ ਬਾਹਰਲੇ ਦੇਸ਼ਾਂ ਦੇ ਜਿਹੜੇ ਮੈਗਜ਼ੀਨ ਆ ਜਾਂ ਅਖਬਾਰਾਂ ਆ ਉਹਨਾਂ ਨੇ ਬਹੁਤ ਕੁਛ ਲਿਖਿਆ ਸੀਗਾ ਕਿ ਇਹਦੇ ਨਤੀਜੇ ਮਾੜੇ ਹੋਣਗੇ, ਪਰ ਇਹ ਨੋਟਬੰਦੀ ਦੇ ਹੁਣ ਜਿਹੜੇ ਆਰਥਿਕ ਨਤੀਜੇ ਆ ਵੀ ਵਿਕਾਸ ਨਹੀਂ ਹੋਇਆ, ਇਹ ਸਾਹਮਣੇ ਆਉਣੇ ਸ਼ੁਰੂ ਹੋ ਗਏ। ਦੇਖੋ ਜੀ, ਇਹ ਲੁਕੋ ਕੇ ਹੀ ਜਿਹੜਾ ਸੀਗਾ ਨਾ ਜੀ ਉਹ ਰੱਖਿਆ ਗਿਆ। ਇਹ ਤੁਹਾਡੀ ਗੱਲ ਠੀਕ ਹੈ ਕਿ ਕਈ ਮੈਗਜ਼ੀਨ ਨੇ ਕਿਹਾ, ਪਰ ਪ੍ਰੋਬਲਮ ਇਹ ਸੀਗੀ ਕਿ ਇੱਥੇ ਮੰਨਦਾ ਕੋਈ ਨਹੀਂ ਸੀਗਾ। ਇੱਥੇ ਸਾਰੇ ਕਹਿੰਦੇ ਨਹੀਂ ਜੀ ਨਹੀਂ, ਇਸ ਤਰ੍ਹਾਂ ਨਹੀਂ ਹੈ, ਵਿਕਾਸ ਦਰ ਤਾਂ ਜਿਹੜੀ ਹੈ ਜੀ ਉਹ ਵੱਧ ਰਹੀ ਹੈ। ਔਰ ਕੇਂਦਰ ਸਰਕਾਰ ਦੇ ਵੱਲੋਂ ਪਿਛਲੇ ਸਾਲ ਨੋਟਬੰਦੀ ਦਾ ਭਾਰਤੀ ਅਰਥਚਾਰੇ ਦੇ ਉੱਤੇ ਮਾਰੂ ਅਸਰ ਜਿਹੜਾ ਜੀ ਉਹ ਹੁਣ ਸਾਹਮਣੇ ਆਉਣਾ ਸ਼ੁਰੂ ਹੋਇਆ। ਬੀਤੇ ਮਾਲੀ ਸਾਲ ਦੀ ਆਖਰੀ ਤਿਮਾਹੀ ਦੇ ਦੌਰਾਨ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਜਿਹੜੀ GDP ਵਿਕਾਸ ਦਰ ਤੇਜ਼ੀ ਦੇ ਨਾਲ ਘਟ ਕੇ 7 ਤੋਂ 6.1% ਦੇ ਉੱਤੇ ਜਿਹੜਾ ਜੀ ਉਹ ਆ ਗਈ ਹੈ। ਦੇਸ਼ ਭਰ ਦੇ ਵਿੱਚ ਸਮੁੱਚੀ ਵਿਕਾਸ ਦਰ ਦੇ ਵਿੱਚ ਜਿਹੜੀ ਉਹ ਕਮੀ ਆਈ ਹੈ। ਜਿਹੜੀ CSO ਹੈ, ਜਿਹੜੀ ਕੇਂਦਰੀ ਅੰਕੜਾ ਦਫ਼ਤਰ ਹੈ, ਉਹਦੇ ਵੱਲੋਂ ਜਿਹੜੇ ਇਹ ਜਾਰੀ ਅੰਕੜੇ ਨੇ ਉਹਦੇ ਮੁਤਾਬਕ ਸਾਲ 16-17 ਦੇ ਦੌਰਾਨ ਦੇਸ਼ ਦੀ ਵਿਕਾਸ ਦਰ 7.1% ਰਹੀ, ਜਦੋਂ ਕਿ 15-16 ਦੇ ਦੌਰਾਨ ਵਿਕਾਸ ਦਰਜ 8% ਰਹੀ। ਰਿਪੋਰਟ ਕਹਿੰਦੀ ਹੈ ਕਿ ਸਥਿਰ ਕੀਮਤਾਂ 11-12 ਦੇ ਵਿੱਚ ਮਾਲੀ ਸਾਲ ਦੇ 16-17 ਦੀ ਚੌਥੀ ਤਿਮਾਹੀ ਜਨਵਰੀ ਤੋਂ ਮਾਰਚ 17 ਦੇ ਦੌਰਾਨ ਅਸਲ GDP ਅੰਦਾਜ਼ਨ 32.28 ਲੱਖ ਕਰੋੜ ਰੁਪਏ ਰਹੀ, ਜਿਹੜੀ ਕਿ 15-16 ਦੇ ਇਸੇ ਸਮੇਂ ਦੇ ਦੌਰਾਨ 30.42 ਲੱਖ ਕਰੋੜ ਰੁਪਏ ਸੀਗੀ। ਔਰ ਵਿਕਾਸ ਦਰ 6.1% ਜਿਹੜੀ ਹੈ ਇਹਦੀ ਬਣਦੀ ਹੈ। ਜੇ ਇਹਦੇ ਵਿੱਚ ਕੁੱਲ ਕੀਮਤ ਜਿਹੜੀ ਹੈ ਜੀ ਉਹ ਜੋੜੀ ਜਾਵੇ ਤਾਂ ਵਿਕਾਸ ਦਰ ਹੋਰ ਵੀ ਘਟ ਜਾਂਦੀ ਹੈ, ਇਹ 5.6% ਬਣ ਜਾਂਦੀ ਹੈ। ਪੂਰੇ ਮਾਲੀ ਸਾਲ ਦੀ GDP 121.90 ਲੱਖ ਕਰੋੜ ਰੁਪਏ ਰਹੀ, ਜਿਹੜੀ ਕਿ ਇਦੋਂ ਪਹਿਲੇ ਸਾਲ 113.81 ਲੱਖ ਕਰੋੜ ਰੁਪਏ ਸੀ। ਔਰ ਸਾਲ ਦੀ ਜਿਹੜੀ ਹੈ ਜੀ ਵਿਕਾਸ ਦਰ ਇਹਦੇ ਹਿਸਾਬ ਦੇ ਨਾਲ 7.1% ਬਣਦੀ ਹੈ। CSO ਨੇ ਸਾਲ 15-16 ਦੀ ਵਿਕਾਸ ਦਰ ਦੇ ਜਿਹੜੇ ਅੰਕੜੇ ਨੇ ਉਹਦੇ ਵਿੱਚ ਸਾਲ ਭਰ ਦੀ ਵਿਕਾਸ ਦਰ 8% ਜਿਹੜੀ ਹੈ ਜੀ ਉਹ ਦੱਸੀ ਹੈ। ਇਹ ਅੰਕੜੇ ਹੁਣ ਜਦੋਂ ਸਰਕਾਰੀ ਤੌਰ ਦੇ ਉੱਤੇ ਹੀ ਸਾਹਮਣੇ ਆਏ ਨੇ ਤਾਂ ਇਹਨਾਂ ਨੂੰ ਕੱਟ ਸਕਣਾ ਜਿਹੜਾ ਜੀ ਉਹ ਬਹੁਤ ਔਖਾ ਹੋਊਗਾ। ਬੇਸ਼ੱਕ ਜਿਹੜੇ ਬਾਕੀ ਮੈਗਜ਼ੀਨ ਵਗੈਰਾ ਜਿਨ੍ਹਾਂ ਦੇ ਵਿੱਚ ਇਹ ਅੰਕੜੇ ਛਪਦੇ ਰਹੇ ਨੇ ਉਹਨਾਂ ਨੂੰ ਸਰਕਾਰੀ ਜਿਹੜੇ ਦਫ਼ਤਰ ਵਗੈਰਾ ਸੀਗੇ ਜੀ ਉਹ ਸਰਕਾਰ ਦੇ ਕਹੇ ਤੇ ਅਕਸਰ ਪਹਿਲਾਂ ਕੱਟਦੇ ਸੀਗੇ। ਜੀ ਬਿਲਕੁਲ, ਅਸਰ ਤਾਂ ਇਹਦਾ ਜ਼ਰੂਰ ਪੈਣਾ ਸੀ। ਅਤੇ ਅੱਗੇ ਆਪਾਂ ਉਹ ਖੱਡਾਂ ਦੀ ਗੱਲ ਕਰਦੇ ਰਹੇ ਹਾਂ ਕਿ ਜਿਹੜੀ ਨਿਲਾਮੀ ਹੋਈ ਆ, ਪਰੌਠੇ ਬਣਾਉਣ ਵਾਲੇ ਇੰਨੀਆਂ ਮਹਿੰਗੀਆਂ ਖੱਡਾਂ ਲੈ ਗਏ ਆ,
ਤੇ ਹੁਣ ਉਸ ਦੇ ਲਈ ਬਾਦ ਵਿਵਾਦ ਜਾਰੀ। ਇਸ ਮਾਮਲੇ ਦੇ ਉੱਤੇ ਜਿਹੜੇ ਕੈਪਟਨ ਰੰਧਾਵਾ ਜਿਨ੍ਹਾਂ ਦੇ ਬਾਰੇ ਦੇ ਵਿੱਚ ਜਿਹੜੇ ਮੰਤਰੀ ਨੇ ਜੀ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਕਿਹਾ ਸੀਗਾ ਜੀ ਕਿ ਉਹ ਉਹਨਾਂ ਦੇ ਦੋਸਤ ਨੇ, ਖੱਡਾਂ ਉਹਨਾਂ ਨੇ ਲਈਆਂ, ਉਹਨਾਂ ਨੇ ਆਪ ਜਿਹੜੀਆਂ ਜੀ ਨਹੀਂ ਲਈਆਂ ਰਾਣਾ ਗੁਰਜੀਤ ਹੋਰਾਂ ਨੇ, ਉਹ ਵੀ ਜਿਹੜਾ ਜੀ ਉਹ ਸਾਹਮਣੇ ਆਏ ਨੇ ਪਹਿਲੀ ਵਾਰੀ। ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਖੱਡਾਂ ਉਹਨਾਂ ਨੇ ਲਈਆਂ ਨੇ। ਉਹਨਾਂ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਉਹ ਚੋਣ ਨੂੰ ਜ਼ਰੂਰ ਸੰਭਾਲਦੇ ਰਹੇ ਨੇ, ਪਰ ਉਹਨਾਂ ਦੇ ਨਾਲ ਉਹਨਾਂ ਦਾ ਬਿਜ਼ਨਸ ਕੋਈ ਸਾਂਝਾ ਨਿਗਾ। ਉਹਨਾਂ ਨੇ ਉਲਟੇ ਦੋਸ਼ ਜਿਹੜੇ ਆ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਲਾਏ ਨੇ ਕਿ ਪਿਛਲੇ 10 ਸਾਲਾਂ ਦੇ ਦੌਰਾਨ ਜਿਹੜੀ ਖੱਡ 1 ਕਰੋੜ ਰੁਪਈਏ ਦੇ ਵਿੱਚ ਉਹਨਾਂ ਦੇ ਸਾਧੂ ਸਾਹਿਬ ਲੈਂਦੇ ਰਹੇ ਨੇ, ਉਹੀ ਖੱਡ ਉਹਨਾਂ ਨੇ ਇੰਨੇ ਕਰੋੜ ਰੁਪਈਏ ਦੀ ਜਿਹੜੀ ਖਰੀਦ ਕੇ ਸਰਕਾਰ ਨੂੰ ਫਾਇਦਾ ਜਿਹੜਾ ਜੀ ਉਹ ਪਹੁੰਚਾਇਆ। ਤੇ ਉਹਨਾਂ ਨੇ ਇਹ ਦੋਸ਼ ਲਾਇਆ ਜੀ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਇਹਦੇ ਵਿੱਚੋਂ ਹਿੱਸਾ ਪੱਤੀ ਜਿਹੜੀ ਲੈਂਦੇ ਰਹੇ ਆ, ਤਾਂ ਕਰਕੇ ਉਹ ਰੌਲਾ ਪਾ ਰਿਹਾ। ਜਦੋਂ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਗੱਲ ਆਖੀ ਆ ਕਿ ਮੈਂ ਜਿੰਨੇ ਦੋਸ਼ ਲਾਏ ਨੇ ਉਹ ਵਿਦ ਪ੍ਰੂਫ ਲਾਏ ਨੇ। ਜੇ ਕੈਪਟਨ ਰੰਧਾਵਾ ਸਾਹਿਬ ਕੋਲੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵਾਸਤੇ ਕੋਈ ਦੋਸ਼ ਨੇ ਤਾਂ ਉਹ ਸਬੂਤਾਂ ਦੇ ਸਣੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜਾ ਜੀ ਉਹ ਰੱਖ ਦੇਣ। ਭਾਵ ਇਹ ਵਾਦ-ਵਿਵਾਦ ਜਿਹੜਾ ਜੀ ਉਹ ਤੁਰਿਆ ਜਾ ਰਿਹਾ। ਜਿਹੜਾ ਨਾਰੰਗ ਕਮਿਸ਼ਨ ਬਣਾਇਆ ਹੈ ਪੰਜਾਬ ਸਰਕਾਰ ਨੇ, ਜਿਹੜੀ ਖੱਡਾਂ ਦੀ ਨਿਲਾਮੀ ਤੋਂ ਪੈਦਾ ਹੋਏ ਵਿਵਾਦ ਦੇ ਬਾਰੇ ਦੇ ਵਿੱਚ ਜਾਂਚ ਕਰਨ ਦੇ ਵਾਸਤੇ, ਉਹਦੇ ਸੰਬੰਧੀ ਵੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਾਰੀ ਕੀਤੇ ਸੀ ਕੁਝ ਪੇਪਰ ਕਿ ਜਿਹੜੇ ਨਾਰੰਗ ਸਾਹਿਬ ਨੇ, ਜਿਹੜੇ ਰਿਟਾਇਰਡ ਜਸਟਿਸ ਨੇ, ਉਹਨਾਂ ਦਾ ਬੇਟਾ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਵਕੀਲ ਰਿਹਾ। ਭਾਵ ਕਿ ਉਹਨਾਂ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਇਹ ਪਰਿਵਾਰ, ਨਾਰੰਗ ਪਰਿਵਾਰ ਤਾਂ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਬਹੁਤ ਨੇੜਲੇ ਵਿੱਚੋਂ ਹੈ, ਇਹਨਾਂ ਦੇ ਪਰਿਵਾਰਕ ਸੰਬੰਧ ਨੇ। ਇਸ ਕਰਕੇ ਇਹ ਜਿਹੜਾ ਜੀ ਜਾਂਚ ਨੂੰ ਕਿਵੇਂ ਠੀਕ ਉਹ ਕਰਨਗੇ ਜੀ। ਔਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜੀ ਬਹੁਤ ਕਰੋੜੀ ਰੇਤਾ ਜਿਹੜਾ ਖਨਨ ਮਾਮਲੇ ਦੇ ਵਿੱਚ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਖਿਲਾਫ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਲਈ ਕਾਇਮ ਕੀਤਾ ਜਿਹੜਾ ਜੁਡੀਸ਼ੀਅਲ ਕਮਿਸ਼ਨ ਹੈ, ਇਹਦੀਆਂ ਨਿਯਮ ਤੇ ਸ਼ਰਤਾਂ ਜਿਹੜੀਆਂ ਉਹ ਤੈਅ ਕੀਤੀਆਂ ਨੇ। ਪੰਜਾਬ ਸਰਕਾਰ ਨੇ ਇਹ ਕਿਹਾ ਜੀ ਕਿ ਸ਼ਰਤਾਂ ਕਮਿਸ਼ਨ ਆਫ ਇਨਕੁਆਇਰੀ ਐਕਟ ਤਹਿਤ ਤੈਅ ਕੀਤੀਆਂ ਗਈਆਂ ਨੇ। ਇਹਨਾਂ ਨੂੰ ਅੰਤਿਮ ਰੂਪ ਜਿਹੜਾ ਜੀ ਵਧੀਕ ਮੁੱਖ ਸਕੱਤਰ ਨਿਰਮਲਜੀਤ ਸਿੰਘ ਕਲਸੀ ਨੇ ਦਿੱਤਾ। ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ JS ਨਾਰੰਗ ਵੱਲੋਂ ਕੀਤੀ ਜਾਊਗੀ। ਕਮਿਸ਼ਨ ਦੀ ਜਾਂਚ 5 ਨੁਕਤਿਆਂ ਦੇ ਉੱਤੇ ਆਧਾਰਿਤ ਹੋਊਗੀ। ਕਮਿਸ਼ਨ ਦਾ ਕਾਰਜਕਾਲ ਸ਼ੁਰੂਆਤ ਦੇ ਵਿੱਚ 1 ਮਹੀਨੇ ਦਾ ਹੋਊਗਾ। ਲੋੜ ਪੈਣ ਤੇ ਸਰਕਾਰ ਵੱਲੋਂ ਇਹਨੂੰ ਵਧਾਇਆ ਜਾ ਸਕਦਾ ਹੈ। ਮਤਲਬ ਇਹੀ ਹੈ ਜੀ, ਮਹੀਨੇ ਦੇ ਵਿੱਚ ਜਾਂਚ ਹੋਣ ਦੇ ਚਾਂਸਸ ਜਿਹੜੇ ਆ ਜੀ ਬਹੁਤ ਘੱਟ ਹੈ। ਸਰਕਾਰ ਕੋਸ਼ਿਸ਼ ਕਰੂਗੀ ਕਿ ਇਹਨੂੰ ਲਮਕਾਇਆ ਜਾਵੇ ਤਾਂ ਕਿ ਇਹਦੀ ਜਿਹੜੀ ਤਿੱਖੀ ਧਾਰ ਹੈ ਉਹਨੂੰ ਖੁੰਡਿਆਂ ਕੀਤਾ ਜਾ ਸਕੇ ਔਰ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਆਉਣ ਵਾਲਾ ਹੈ ਉਹਨੂੰ ਇਹਦੇ ਵਿਵਾਦ ਤੋਂ ਬਿਨਾਂ ਕੱਢ ਲਿਆ ਜਾਵੇ। ਬਿਲਕੁਲ ਜੀ, ਸਾਰੇ ਹੰਡੇ ਵਰਤੇ ਆ, ਠੰਡਾ ਤਾਂ ਨਹੀਂ ਕਰਨਾ ਹੀ ਆ। ਤੇ ਅੱਗੇ ਆਪਾਂ ਜੇ ਮਾਲਵਾ ਦੀ ਜਿਹੜੀ ਕਪਾਹ ਵਾਲੀ ਪੱਟੀ ਆ ਉਸ ਦੇ ਵਿੱਚ ਚਿੱਟੀ ਮੱਖੀ ਦਾ ਹੱਲਾ ਜ਼ੋਰਾਂ ਸ਼ੋਰਾਂ ਨਾਲ। ਚਿੱਟੀ ਮੱਖੀ ਪਿਛਲੀ ਵਾਰੀ ਜਿਹੜਾ ਜੀ ਪਿਛਲੀ ਵਾਰੀ ਵੀ ਚਟਮ ਕਰ ਗਈ ਸੀ ਸਾਰਾ ਕੁਛ, ਔਰ ਰਹਿੰਦਾ ਖੁੰਦਾ ਫਿਰ ਮਿਨਿਸਟਰ ਚਟਮ ਕਰ ਗਏ ਸੀਗੇ ਕਿਉਂਕਿ ਜਿਸ ਕਿਸਮ ਦੀਆਂ ਨਕਲੀ ਪੈਸਟੀਸਾਈਡ ਆਈਆਂ ਸੀਗੀਆਂ ਇਹ ਸਾਰਾ ਚਿੱਟੀ ਮੱਖੀ ਦੇ ਹੱਲੇ ਕਰਕੇ ਹੀ ਹੋਇਆ ਸੀਗਾ ਜੀ। ਹੁਣ ਨਰਮਾ ਪੱਟੀ ਦੇ ਵਿੱਚ ਮੁੱਢਲੇ ਪੜਾਅ ਦੇ ਵਿੱਚ ਚਿੱਟੀ ਮੱਖੀ ਨੇ ਹੱਲਾ ਜਿਹੜਾ ਜੀ ਉਹ ਬੋਲ ਦਿੱਤਾ। ਖੇਤੀ ਮਹਿਕਮੇ ਨੇ ਨਰਮਾ ਪੱਟੀ ਦੇ ਵਿੱਚ ਅਲਰਟ ਜਾਰੀ ਕੀਤਾ ਔਰ ਨਰਮਾ ਪੱਟੀ ਦੇ ਵਿੱਚ ਕਰੀਬ 4 ਪਿੰਡਾਂ 'ਚ ਚਿੱਟੀ ਮੱਖੀ ਨੇ ਦਸਤਕ ਦਿੱਤੀ ਆ। ਇਹ ਮੱਖੀ ਦਿਖਣ ਪਿੱਛੋਂ ਕਿਸਾਨ ਵੀ ਫਿਕਰਮੰਦ ਜਿਹੜੇ ਉਹ ਹੋਏ ਆ। ਖੇਤੀਬਾੜੀ ਵਿਭਾਗ ਨੇ ਅੰਤਰਰਾਜੀ ਨਿਗਰਾਨ ਕਮੇਟੀ ਦੀ ਮੀਟਿੰਗ ਜਿਹੜੀ ਆ ਜੀ ਉਹ ਬੁਲਾਈ ਹੈ ਤਾਂ ਕਿ ਚਿੱਟੀ ਮੱਖੀ ਦੇ ਹਮਲੇ ਨੂੰ ਪਛਾੜਨ ਲਈ ਰਣਨੀਤੀ ਬਣਾਈ ਜਾਵੇ। ਨਰਮਾ ਪੱਟੀ ਦੇ ਵਿੱਚ 2 ਵਰੇ ਪਹਿਲਾਂ ਜੀ ਚਿੱਟੀ ਮੱਖੀ ਨੇ ਨਰਮੇ ਦੀ ਫਸਲ ਨੂੰ ਰਾਖ ਕਰਤਾ ਸੀਗਾ ਜਿਹਦੇ ਕਰਕੇ ਕਈ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ। ਐਤਕੀ ਕਿਸਾਨਾਂ ਨੇ ਮੁੜ ਨਰਮੇ ਦੀ ਖੇਤੀ ਵੱਲ ਮੂੰਹ ਕੀਤਾ ਜਿਹਦੇ ਨਤੀਜੇ ਵਜੋਂ ਪੰਜਾਬ ਦੇ ਵਿੱਚ 3.80 ਲੱਖ ਹੈਕਟੇਅਰ ਨਰਮੇ ਦੇ ਵਿੱਚ ਨਰਮੇ ਦੀ ਬਿਜਾਂਦ ਹੋਈ ਹੈ। ਖੇਤੀਬਾੜੀ ਮਹਿਕਮੇ ਨੇ 4 ਲੱਖ ਹੈਕਟੇਅਰ ਬਿਜਾਨ ਦਾ ਟੀਚਾ ਮਿੱਥਿਆ ਸੀਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਚੰਡੀਗੜ੍ਹ ਦੇ ਵਿੱਚ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਦੇ ਵਿੱਚ ਚਿੱਟੀ ਮੱਖੀ ਦੀ ਨਰਮਾ ਪੱਟੀ ਦੇ ਵਿੱਚ ਮੁੜ ਕੇ ਦਸਤਕ ਦਾ ਖੁਲਾਸਾ ਕੀਤਾ। ਬਠਿੰਡੇ ਦੇ ਪਿੰਡਾਂ ਗਹਿਰੀ ਬੁੱਟਰ, ਨਰੂਆਣਾ, ਮੁਕਤਸਰ ਦੇ ਪਿੰਡ ਕਿੱਲਿਆਂ ਵਾਲੀ ਤੇ ਫਾਜ਼ਿਲਕਾ ਦੇ ਪਿੰਡ ਪੰਚਕੋਚੀ ਦੇ ਵਿੱਚ ਜਿਹੜੀ ਫਸਲ ਦੇ ਉੱਤੇ ਚਿੱਟੀ ਮੱਖੀ ਦਾ ਮੁੱਢਲਾ ਹਮਲਾ ਜਿਹੜਾ ਜੀ ਉਹ ਨਜ਼ਰ ਆ ਰਿਹਾ।
ਜਿਹੜੀ ਇੱਥੇ ਐਗਰੀਕਲਚਰ ਯੂਨੀਵਰਸਿਟੀ ਆ ਉਹਦੇ ਮਾਹਰਾਂ ਨੇ ਜਿਹੜਾ ਜੀ ਇਹ ਵੀ ਕਿਹਾ ਸੀਗਾ ਕਿ ਇਹਦਾ ਪਾਕਿਸਤਾਨ ਵਾਲੀ ਸਾਈਡ ਤੋਂ ਹਮਲਾ ਹੁੰਦਾ ਔਰ ਜਿਹੜੀ ਜ਼ਮੀਨ ਹੈਗੀ ਇਹਦੀ ਸਰਹੱਦ ਦੇ ਨਾਲ ਲੱਗਦੀ ਉੱਥੇ ਇਹਦੀ ਨਰਮੇ ਦੀ ਫਸਲ ਨਾ ਬੀਜਣ ਦੀ ਜਿਹੜੀ ਆ ਜੀ ਇਹ ਹਦਾਇਤਾਂ ਕੀਤੀਆਂ ਗਈਆਂ ਸਨ। ਇਹ ਕਿਹਾ ਗਿਆ ਸੀਗਾ ਜੀ ਕਿ ਮੱਕੀ ਵਗੈਰਾ ਤੇ ਦੂਜੀਆਂ ਬਦਲਵੀਆਂ ਫਸਲਾਂ ਬੀਜੀਆਂ ਜਾਣ ਤਾਂ ਕਿ ਉਸ ਪਾਸੇ ਤੋਂ ਇਹ ਹਮਲਾ ਜਿਹੜਾ ਜੀ ਉਹ ਨਾ ਹੋਵੇ। ਇਹਦੇ ਵਿੱਚ ਕਿੰਨਾ ਕੁ ਜਿਹੜਾ ਜੀ ਉਹ ਸਫਲ ਰਹੀ ਹੈ ਐਗਰੀਕਲਚਰ ਯੂਨੀਵਰਸਿਟੀ ਜਾਂ ਮਾਹਰ, ਸ਼ਾਇਦ ਉਹ ਅਸਫਲ ਰਹੇ ਨੇ ਕਿਉਂਕਿ ਗੱਲ ਆਈ ਗਈ ਜੀ ਕਰ ਦਿੱਤੀ ਗਈ ਕਿ ਉਦੋਂ ਹੋ ਗਿਆ ਜੀ ਹਮਲਾ, ਹੁਣ ਕਾਹਦਾ ਹੋਣਾ। ਪਰ ਕਿਸਾਨ ਜਿਹੜੇ ਨੇ ਜੀ ਉਹ ਇਸ ਵੇਲੇ ਫਿਰ ਇੱਕ ਵਾਰੀ ਫਿਕਰਮੰਦੀ ਦੇ ਵਿੱਚ ਪੈ ਗਏ ਨੇ ਕਿਉਂਕਿ ਅਜੇ ਜਿਹੜੀ ਨਰਮੇ ਦੀ ਫਸਲ ਆ ਇਹ ਮੁੱਢਲੇ ਪੜਾਅ ਦੇ ਵਿੱਚ ਹੀ ਆ। ਇੱਥੇ ਇਹਨੂੰ ਜਿਹੜਾ ਜੀ ਚਿੱਟੀ ਮੱਕੀ ਦਾ ਜੇ ਹੁਣ ਹਮਲਾ ਹੁੰਦਾ ਤਾਂ ਇਹ ਸ਼ੁਰੂ ਦੇ ਵਿੱਚ ਹੀ ਇਹਨੂੰ ਖਾ ਜਾਊਗੀ, ਇਹਦੇ ਉੱਪਰ ਉੱਠਣ ਦੇ ਚਾਂਸਸ ਹੀ ਘੱਟ ਜਾਣਗੇ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਕਪਿਲ ਮਿਸ਼ਰਾ ਦੀ ਜੇ ਗੱਲ ਕਰੀਏ, ਦਿੱਲੀ ਦੇ ਵਿੱਚ ਜਿਹੜੇ MLA ਨੇ ਉਹਨਾਂ ਦੀ ਵਿਧਾਨ ਸਭਾ 'ਚ ਜਦ ਗਏ ਤਾਂ ਖਿੱਚ ਤੂੰ। ਬਿਲਕੁਲ ਜੀ, ਐਕਚੁਅਲੀ ਜਿਹੜਾ GST ਬਿੱਲ ਨੂੰ ਲੈ ਕੇ ਇੱਕ ਦਿਨਾਂ ਦਾ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਸੀਗਾ ਦਿੱਲੀ ਦਾ, ਤੇ ਜਿਹੜੇ ਕਪਿਲ ਮਿਸ਼ਰਾ ਜਿਹੜੇ ਪਿਛਲੇ ਦਿਨਾਂ ਤੋਂ ਦੋਸ਼ ਲਾ ਰਹੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਸੀਗਾ, ਉਹਨਾਂ ਨੇ ਜਿਹੜਾ ਜੀ ਅੰਦਰ ਬੋਲਣ ਦੀ ਕੋਸ਼ਿਸ਼ ਕੀਤੀ ਬਿਨਾਂ ਆਪਣੀ ਵਾਰੀ ਤੋਂ। ਉਹ ਕਹਿੰਦੇ ਜੀ ਕਿ ਮੈਂ ਇੱਕ ਦਿਨ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਰੂਪ 'ਚ ਕਿਹਾ ਸੀਗਾ ਵੀ ਇੱਕ ਤਾਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਉਹ ਰਾਮਲੀਲਾ ਗਰਾਊਂਡ ਦੇ ਵਿੱਚ, ਖੁੱਲ੍ਹੀ ਗਰਾਊਂਡ ਦੇ ਵਿੱਚ ਕੀਤਾ ਜਾਵੇ ਔਰ ਉਹਨਾਂ ਨੇ ਕਿਹਾ ਕਿ ਉੱਥੇ ਜਿਹੜੇ ਭ੍ਰਿਸ਼ਟਾਚਾਰ ਦੇ ਲੱਗ ਰਹੇ ਦੋਸ਼ ਆ ਉਹਨਾਂ ਦੇ ਬਾਰੇ ਦੇ ਵਿੱਚ ਬਹਿਸ ਕਰਾਈ ਜਾਵੇ। ਦੂਜਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਮੰਗੀ ਸੀ ਪਰਮਿਸ਼ਨ ਕਿ 5 ਮਿੰਟ ਉਹਨਾਂ ਨੂੰ ਵਿਧਾਨ ਸਭਾ 'ਚ ਬੋਲਣ ਦਿੱਤਾ ਜਾਵੇ। ਉਹ ਕਹਿੰਦੇ ਜੀ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਗਈ, ਇਸ ਕਰਕੇ ਉਹਨਾਂ ਨੇ ਆਪੇ ਹੀ ਆਪਣੇ ਡੈਸਕ ਦੇ ਉੱਤੇ ਉੱਠ ਕੇ ਜਿਹੜਾ ਜੀ ਬੋਲਣਾ ਸ਼ੁਰੂ ਕਰ ਦਿੱਤਾ। ਤੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਸਨ ਜੀ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕੀਤੀ ਔਰ ਮਾਰਸ਼ਲ ਜਿਹੜੇ ਸੀਗੇ ਜੀ ਉਹਨਾਂ ਨੂੰ ਸਦਨ ਦੇ ਵਿੱਚੋਂ ਕੱਢਣ ਦੀ ਹਦਾਇਤ ਕੀਤੀ। ਜਿੰਨੀ ਦੇਰ ਨੂੰ ਮਾਰਸ਼ਲ ਆਉਂਦੇ ਆਮ ਆਦਮੀ ਪਾਰਟੀ ਦੇ ਕੋਈ 4 ਵਿਧਾਇਕ ਜਿਹੜੇ ਸੀਗੇ ਜੀ ਉਹ ਉੱਠ ਕੇ ਆ ਗਏ ਔਰ ਉਹਨਾਂ ਨੇ ਕਪਿਲ ਮਿਸ਼ਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਖਿੱਚ ਧੂ ਜਿਹੜੀ ਸੀ ਉਹ ਕਪਿਲ ਮਿਸ਼ਰਾ ਦੀ ਹੋਈ। ਬਾਅਦ ਦੇ ਵਿੱਚ ਮਾਰਸ਼ਲ ਜਿਹੜੇ ਸੀ ਉਹਨਾਂ ਨੇ ਆ ਕੇ ਕਪਿਲ ਮਿਸ਼ਰਾ ਨੂੰ ਵਿਧਾਨ ਸਭਾ ਦੇ ਵਿੱਚੋਂ ਕੱਢ ਦਿੱਤਾ। ਬਾਹਰ ਆ ਕੇ ਉਹਨੇ ਆਪਣੇ ਦੋਸ਼ ਜਿਹੜੇ ਸੀ ਉਹ ਦੁਹਰਾਏ। ਇਹ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਵਿਧਾਨ ਸਭਾ ਦੇ ਅੰਦਰ, ਮੇਰਾ ਗਲ ਘੁੱਟ ਕੇ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਜੀ ਕਿ ਤੁਸੀਂ ਅੰਦਰ ਬਿਨਾਂ ਪਰਮਿਸ਼ਨ ਤੋਂ ਕਿਵੇਂ ਬੋਲ ਰਹੇ ਸੀ, ਉੱਥੇ ਬੋਲਿਆ ਨਹੀਂ ਜਾ ਸਕਦਾ ਵਿਧਾਨ ਸਭਾ ਦੇ ਵਿੱਚ ਜਿੰਨੀ ਦੇਰ ਤੱਕ ਪਰਮਿਸ਼ਨ ਨਾ ਹੋਵੇ, ਜਿਹੜੇ ਨਿਯਮ ਕਾਨੂੰਨ ਨੇ ਉਹਨਾਂ ਨੂੰ ਉਲੰਘਿਆ ਨਹੀਂ ਜਾ ਸਕਦਾ। ਤਾਂ ਕਪਿਲ ਮਿਸ਼ਰਾ ਦਾ ਇਹ ਕਹਿਣਾ ਸੀ ਵੀ ਜੇ ਮੈਂ ਨਿਯਮ ਕਾਨੂੰਨ ਉਲੰਘ ਰਿਹਾ ਸੀਗਾ ਤਾਂ ਇਹਦਾ ਇਹ ਮਤਲਬ ਨਹੀਂ ਹੈ ਕਿ ਮੈਨੂੰ ਉੱਥੇ ਅੰਦਰ ਜਿਹੜਾ ਜੀ ਉਹ ਮਾਰ ਦਿੱਤਾ ਜਾਵੇ। ਜਿਹੜਾ ਮਾਰ ਦਿੱਤਾ ਲਫ਼ਜ਼ ਉਹ ਕਹਿ ਰਹੇ ਨੇ ਉਹਦੇ ਉੱਤੇ ਉਹ ਜ਼ਿਆਦਾ ਜ਼ੋਰ ਦੇ ਰਹੇ ਨੇ। ਕਪਿਲ ਮਿਸ਼ਰਾ ਹੋਈ ਪਿਛਲੇ ਦਿਨਾਂ ਤੋਂ ਸੁਰਖੀਆਂ 'ਚ ਰਹੇ ਨੇ ਪਰ ਹੁਣ ਹੈ ਨਹੀਂ ਸੀ, ਇਸੇ ਕਰਕੇ ਸ਼ਾਇਦ ਉਹਨਾਂ ਨੇ ਹੁਣ ਵਿਧਾਨ ਸਭਾ ਦਾ ਜਿਹੜਾ ਜੀ ਉਹ ਸਹਾਰਾ ਲਿਆ ਕਿ ਉੱਥੇ ਬੋਲ ਕੇ ਉਹ ਖਬਰਾਂ ਦੇ ਵਿੱਚ ਆ ਸਕਦੇ ਨੇ ਤੇ ਆ ਵੀ ਗਏ ਜੀ। ਬਿਲਕੁਲ ਜੀ, ਪਿਛੋਕੜ ਤਾਂ ਉਹਨਾਂ ਦਾ ਭਾਜਪਾ ਵਾਲਾ ਹੀ ਆ, ਪਰ ਦੇਖੋ ਸੁਰਖੀਆਂ ਵਿੱਚ ਰਹਿਣ ਦੇ ਤਰੀਕੇ ਦੱਸੋ ਦੇਖੋ। ਤੇ ਬਾਕੀ ਆਪਾਂ ਪੰਜਾਬ ਦੀ ਗੱਲ ਕਰੀਏ, ਵੈਸੇ ਤਾਂ ਉੱਥੇ ਲੀਡਰ ਤਾਂ ਇਹੀ ਕਹਿੰਦੇ ਕਿ ਨਸ਼ੇ ਹੈ ਨਹੀਂ, ਹੋਰ ਚਮਚੇ ਚਾਟੜੇ ਵੀ ਇਹੀ ਗੱਲ ਕਹਿੰਦੇ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਆ। ਪਰ ਨਸ਼ਿਆਂ ਦੇ ਖਿਲਾਫ ਮੁਹਿੰਮ ਨੂੰ ਤੇਜ਼ ਕਰਨ ਦੇ ਲਈ ਸੰਯੁਕਤ ਰਾਸ਼ਟਰ ਨਾਲ ਸਮਝੌਤਾ ਹੋਵੇਗਾ। ਬਿਲਕੁਲ, ਇਹ ਐਕਚੁਅਲੀ ਕਿਹਾ ਗਿਆ ਜੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਪਿਛਲੇ ਦਿਨੀ UNODC ਦੇ ਨੁਮਾਇੰਦੇ ਜਿਹੜੇ ਸੀ ਸਰਗੇਈ ਕੈਪਨੋਸ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਸੀ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਨਸ਼ਿਆਂ ਦੇ ਖਿਲਾਫ ਜੰਗ ਜਿਹੜੀ ਆ ਉਹ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਦੇ ਵਜੋਂ ਯੂਨਾਈਟਿਡ ਨੇਸ਼ਨਜ਼ ਆਫਿਸ ਔਨ ਡਰੱਗਸ ਐਂਡ ਕ੍ਰਾਈਮ ਦੇ ਨਾਲ ਜਿਹੜਾ ਜੀ ਦਖਸਤ ਕੀਤੇ ਜਾਣਗੇ। MOU ਜਿਹੜਾ ਜੀ ਉਹ ਸਾਈਨ ਕੀਤਾ ਜਾਊਗਾ। ਜਿਹੜਾ ਜੂਨ ਦੇ ਦੂਜੇ ਹਫ਼ਤੇ ਸਿਹਤ ਵਿਭਾਗ ਨਸ਼ਿਆਂ ਦੇ ਬਾਰੇ ਵਿਸ਼ੇਸ਼ ਟਾਸਕ ਫੋਰਸ ਤੇ UNODC ਦੇ ਵੱਲੋਂ ਇਹ ਸਾਈਨ ਕੀਤੇ ਜਾਣਗੇ। ਜਿਹੜਾ ਪ੍ਰੋਜੈਕਟ ਲਾਗੂ ਕਰਨ ਲਈ ਰੂਪ ਰੇਖਾ ਤਿਆਰ ਕਰਨ ਦਾ ਫੈਸਲਾ ਵੀ ਲਿਆ ਗਿਆ ਜੀ, ਜਿਹਦੇ ਵਾਸਤੇ ਇੱਕ ਪ੍ਰੋਜੈਕਟ ਕਮੇਟੀ ਜਿਹੜੀ ਆ ਉਹ ਕਾਇਮ ਕੀਤੀ ਜਾਊਗੀ। ਕੈਪਨੋਸ ਨੇ ਕਿਹਾ ਸੀਗਾ ਜੀ ਕਿ ਸੂਬੇ ਦੇ ਵੱਲੋਂ ਨਸ਼ੇ ਰੋਕਣ ਲਈ ਵਿਖਾਈ ਗਈ ਸਿਆਸੀ ਇੱਛਾ ਸ਼ਕਤੀ ਮਿਸਾਲੀ ਨਤੀਜੇ ਜਿਹੜੇ ਆ ਉਹ ਦੇ ਸਕਦੀ ਆ। ਉਹਨਾਂ ਜੇਲ੍ਹਾਂ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਹੋਇਆਂ ਜੇਲ੍ਹ ਮੁੜ ਵਸੇਵਾ ਤੇ ਸੁਧਾਰਾਂ ਦੀ ਲੋੜ ਦੇ ਉੱਤੇ ਜਿਹੜਾ ਜੀ ਉਹ ਜ਼ੋਰ ਦਿੱਤਾ ਸੀਗਾ ਜੀ। ਹੁਣ ਸਵਾਲ ਇਹ ਹੈ ਜੀ ਕਿ ਇਹਦੇ ਨਾਲ ਹੋਊਗਾ ਜਿਹੜਾ ਜੀ ਉਹ ਕੀ, ਜੋ ਕੁਛ ਜਿਹੜਾ ਕੈਪਨੋਸ ਨੇ ਉਹਨਾਂ ਨੇ ਕਿਹਾ
ਕਿ ਉਹ ਜਿਹੜਾ ਜੀ ਲਾਗੂ ਹੋ ਜਾਂਦਾ, ਕਿਉਂਕਿ ਉਹਦਾ ਰੀਜ਼ਨ ਆ ਇੱਕ ਜਿਹੜੀ ਟਾਸਕ ਫੋਰਸ ਸਪੈਸ਼ਲ ਬਣਾਈ ਹੈ ਜੀ, ਇਹ ਕੋਈ ਡਾਊਟ ਨਹੀਂ ਗਾ ਕਿ ਉਹ ਕੰਮ ਕਰ ਰਹੀ ਆ, ਉਹਦੇ ਨਾਲ ਕੁਝ ਅਸਰ ਜਿਹੜਾ ਪੰਜਾਬ ਦੇ ਵਿੱਚ ਦਿਸ ਵੀ ਰਿਹਾ, ਕੁਝ ਫੜੇ ਵੀ ਗਏ ਨੇ, ਕੁਝ ਆਸੇ ਪਾਸੇ ਵੀ ਹੋਏ ਨੇ। ਇਹ ਵੀ ਰਿਐਲਿਟੀ ਆ ਕਿ ਅਜੇ ਵੱਡੇ ਕਿਸੇ ਨੂੰ ਹੱਥ ਜਿਹੜਾ ਜੀ ਉਹ ਨਹੀਂ ਪਿਆ। ਪਰ ਜਿੱਧਰ ਇਸ਼ਾਰਾ ਜਿਹੜਾ ਜੀ ਇਹ ਕੈਪਨੋਸ ਹੋਰਾਂ ਨੇ ਕੀਤਾ, ਜੇਲ੍ਹਾਂ ਵਿੱਚ, ਜੇਲ੍ਹਾਂ ਦੇ ਅੰਦਰ ਵਿਕਦੇ ਨਸ਼ੇ ਇੱਕ ਬਹੁਤ ਵੱਡੀ ਮੰਡੀ ਹੈ ਜੀ, ਔਰ ਇਹਦੇ ਵਿੱਚ ਕਿਹੜੇ ਕਿਹੜੇ ਲੋਕਾਂ ਦਾ ਹੱਥ ਹੈ, ਇਹ ਪਿਛਲੇ ਸਮੇਂ ਦੇ ਦੌਰਾਨ ਬਹੁਤ ਕੁਝ ਜਿਹੜਾ ਜੀ ਉਹ ਸਾਹਮਣੇ ਆਉਂਦਾ ਰਿਹਾ। ਕੀ ਇਸ ਪਾਸੇ ਵੱਲ ਜਿਹੜਾ ਜੀ ਨੱਥ ਪਾਈ ਜਾ ਸਕੂਗੀ? ਕਿਉਂਕਿ ਇਹਦੇ ਨਾਲ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਜਿਹੜੇ ਆ ਜੀ ਬਹੁਤ ਵੱਡਾ ਇੱਕ ਨੈਕਸਸ ਹੈ, ਜਿਹਨੂੰ ਤੋੜਨਾ ਹਾਲ ਦੀ ਘੜੀ ਜੇ ਸੰਭਵ ਨਹੀਂ ਹੈ ਤਾਂ ਇਹ ਵੀ ਕਿਹਾ ਜਾ ਸਕਦਾ ਵੀ ਸੰਭਵ ਵੀ ਨਹੀਂ ਹੈ। ਇੰਨਾ ਸੌਖਾ ਨਹੀਂ ਗਾ ਕਿ ਇਹ ਨੈਕਸਸ ਜਿਹੜਾ ਜੀ ਉਹ ਤੋੜਿਆ ਜਾ ਸਕੇ ਜੀ। ਤੇ ਅੱਗੇ ਆਪਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਜ਼ਮੀਨ ਅਕਵਾਇਰ ਕੀਤੀ ਗਈ ਸੀ ਜੀਰਕਪੁਰ ਤੋਂ ਬਠਿੰਡਾ ਤੱਕ, ਇੱਕ ਰਾਹ ਬਣਾਉਣਾ ਸੀ ਸ਼ਾਹਰਾਹ, ਤੇ ਉਸ ਦਾ ਹੁਣ ਵਿਵਾਦ ਐਕਚੁਅਲੀ ਜੀ ਇਹ ਪਿਛਲੇ ਦਿਨਾਂ ਤੋਂ ਕਾਫੀ ਮਸਲਾ ਜਿਹੜਾ ਜੀ ਉਹ ਭਖ ਰਿਹਾ। ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਇਹ ਮਸਲਾ ਜਿਹੜਾ ਜੀ ਉਹ ਉਠਾਇਆ ਜਾ ਰਿਹਾ ਹੈ ਕਿ ਇਹਦੇ ਵਿੱਚ ਬਹੁਤ ਵੱਡੀ ਹੇਰਾਫੇਰੀ ਹੋਈ ਆ। ਜ਼ੀਰਕਪੁਰ ਤੋਂ ਬਠਿੰਡਾ ਤੱਕ ਬਣਨ ਵਾਲਾ ਜਿਹੜਾ ਜੀ ਇਹ 4 ਲੇਨ ਹਾਈਵੇ ਆ, ਇਹਦੀ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਆ, ਇਹਦੇ ਮੁਆਵਜ਼ੇ ਦੇ ਵਿੱਚ ਕਰੋੜਾਂ ਰੁਪਈਏ ਦੇ ਘਪਲਾ ਜਿਹੜਾ ਜੀ ਉਹ ਦੱਸਿਆ ਗਿਆ। ਇਹ ਕਿਹਾ ਗਿਆ ਜੀ ਕਿ ਇਹਦੇ ਸੰਬੰਧੀ ਸ਼ਿਕਾਇਤ ਕੀਤੀ ਗਈ ਆ ਅੱਧੀ ਦਰਜਨ ਲੋਕਾਂ ਦੇ ਖਿਲਾਫ। ਅਜੇ ਤੱਕ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੇ ਸੰਬੰਧੀ ਇੱਕ ਕੇਸ ਦਾਇਰ ਕੀਤਾ ਗਿਆ। ਬਡਰੁੱਖਾਂ ਦੇ ਵਿੱਚ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਹੈ ਉਹਨੂੰ ਕਮਰਸ਼ੀਅਲ ਬਣਾਉਣ ਦੇ ਦੋਸ਼ ਲੱਗੇ ਨੇ, ਔਰ ਉੱਥੇ ਦੁਕਾਨਾਂ ਜਿਹੜੀਆਂ ਜੀ ਉਹ ਉਸਾਰੀਆਂ ਜਾ ਰਹੀਆਂ ਨੇ। ਜਿਹੜੀ ਬਲਾਕ ਸੰਮਤੀ ਸੰਗਰੂਰ ਦੇ ਕੁਝ ਜਿਹੜੇ ਵਿਅਕਤੀ ਨੇ, ਉਹਨਾਂ ਨੇ ਇਹ ਫਿਰ ਇੱਕ ਵਾਰੀ ਜਿਹੜਾ ਜੀ ਮੀਡੀਆ ਦੇ ਸਾਹਮਣੇ ਇਹ ਗੱਲ ਕਹੀ ਆ ਕਿ ਜ਼ਮੀਨ ਅਕਵਾਇਰ ਕਰਨ ਦੇ ਕੋਰੀਡੰਡਮ ਦੇ ਵਿੱਚ 70 ਕਰੋੜ ਰੁਪਏ ਦੇ ਮੁਆਵਜ਼ਾ ਰਾਸ਼ੀ ਬਾਕੀ ਰਹਿ ਗਈ ਸੀ, ਜਿਹਨੂੰ ਗੋਲ-ਮੋਲ ਕਰਨ ਦੇ ਵਾਸਤੇ ਕੋਰੀਡੰਡਮ ਦਾ ਅਵਾਰਡ ਬਦਲ ਕੇ ਘਪਲੇਬਾਜ਼ੀ ਦੀ ਖੇਡ ਖੇਡੀ ਗਈ। ਇਹ ਦੱਸਿਆ ਗਿਆ ਜੀ ਕਿ ਪਿੰਡ ਬਡਰੁੱਖਾਂ ਦੇ ਵਿੱਚ ਮੁੱਖ ਸੜਕ ਦੇ ਉੱਤੇ ਪੰਚਾਇਤ ਦੀ ਮਾਲਕੀ ਵਾਲੀ ਐਕਵਾਇਰ ਹੋਈ ਜਗ੍ਹਾ ਨੂੰ ਕਮਰਸ਼ੀਅਲ ਦੀ ਬਜਾਏ ਖੇਤੀਬਾੜੀ ਵਾਲੀ ਬਣਾ ਦਿੱਤਾ ਗਿਆ, ਜਦੋਂ ਕਿ ਪਿੰਡ ਤੋਂ 2 ਕਿਲੋਮੀਟਰ ਦੂਰ ਖੇਤੀਬਾੜੀ ਵਾਲੀ ਜਿਹੜੀ ਜ਼ਮੀਨ ਸੀ ਉਹਨੂੰ ਕਮਰਸ਼ੀਅਲ ਬਣਾ ਦਿੱਤਾ ਗਿਆ। ਕਮਰਸ਼ੀਅਲ ਨੂੰ ਖੇਤੀਬਾੜੀ ਔਰ ਖੇਤੀਬਾੜੀ ਵਾਲੀ ਜਿਹੜੀ ਸੀ ਉਹ ਕਮਰਸ਼ੀਅਲ ਬਣਾ ਦਿੱਤਾ ਗਿਆ। ਜਿਹੜੇ ਇਹ ਦੋਸ਼ ਲਾਉਣ ਵਾਲੇ ਨੇ ਜੀ, ਉਹਨਾਂ ਦਾ ਇਹ ਕਹਿਣਾ ਹੈ ਕਿ SDM ਜਿਹੜਾ ਜੀ ਉਹਨੂੰ ਨੌਕਰੀ ਤੋਂ ਬਰਖਾਸਤ ਕਰਕੇ ਇਹਦੀ CBI ਦੀ ਜਾਂਚ ਜਿਹੜੀ ਆ ਉਹ ਕਰਵਾਈ ਜਾਵੇ, ਤਾਂ ਅਸਲੀਅਤ ਜਿਹੜੀ ਜੀ ਸਾਹਮਣੇ ਆ ਸਕਦੀ ਹੈ ਕਿ ਇਹ 75 ਕਰੋੜ ਰੁਪਈਆ ਕਿਵੇਂ ਖੁਰਦ-ਬੁਰਦ ਜਿਹੜਾ ਜੀ ਉਹ ਕਰ ਦਿੱਤਾ ਗਿਆ। ਹੁਣ 75 ਕਰੋੜ ਰੁਪਈਆ SDM ਤਾਂ ਖਾ ਨਹੀਂ ਸਕਦਾ ਜੀ ਇਕੱਲਾ, ਕਿਉਂਕਿ ਮਿਲੀ ਭੁਗਤ ਉੱਪਰ ਤੱਕ ਹੈ। ਜਦੋਂ ਉੱਪਰ ਦੀਆਂ ਪਰਤਾਂ ਖੁੱਲਣਗੀਆਂ ਤਾਂ ਕਈ ਨਾਂ ਜਿਹੜੇ ਜੀ ਉਹ ਸਾਹਮਣੇ ਆ ਸਕਦੇ ਨੇ। ਪਰ ਜਿਸ ਕਿਸਮ ਦੀ ਚੁੱਪ ਇਹਦੇ ਉੱਤੇ ਧਾਰੀ ਹੋਈ ਹੈ, ਇਹ ਲੋਕ ਲਗਾਤਾਰ ਪਿਛਲੇ ਕਈ ਹਫ਼ਤਿਆਂ ਤੋਂ ਮੰਗ ਕਰ ਰਹੇ ਨੇ, ਉਹਦੇ ਤੋਂ ਲੱਗਦਾ ਤਾਂ ਇਉਂ ਹੀ ਆ ਜੀ ਵੀ ਕੋਈ ਵੱਡੇ ਬੰਦੇ ਦਾ ਪਿੱਛੇ ਹੱਥ ਹੈ ਜਿਹਦੇ ਕਰਕੇ ਇਹ ਚੁੱਪ ਹੈ। ਬਿਲਕੁਲ ਜੀ। ਪਰਤਾਂ ਕਿਹੜੀ ਗੱਲ ਦੀਆਂ, ਜਿਹੜੀ ਵੀ ਚੀਜ਼ ਨੂੰ ਹੱਥ ਲਾਉਂਦੇ ਉੱਥੇ ਪਰਤਾਂ ਖੁੱਲਣ ਦਾ ਡਰ ਆ। ਅਖੀਰ ਵਿੱਚ ਰਾਜਨਾਮਾ ਕਿ ਕੇਜਰੀਵਾਲ ਪੰਜਾਬ ਵਿੱਚ ਫੇਰ ਆਇਆ, ਲੱਗਾ ਕਰਨ ਉਹ ਟੀਮ ਸਰਗਰਮ ਬੇਲੀ। ਕੇਜਰੀਵਾਲ ਪੰਜਾਬ ਵਿੱਚ ਫੇਰ ਆਇਆ, ਲੱਗਾ ਕਰਨ ਉਹ ਟੀਮ ਸਰਗਰਮ ਬੇਲੀ। ਚੋਣਾਂ ਵਿੱਚ ਜਦ ਥੋੜੀ ਕੁ ਮਾਰ ਪੈ ਗਈ, ਹੋ ਗਈ ਟੀਮ ਸੀ ਜਾਪ ਦੀ ਨਰਮ ਬੇਲੀ। ਰਾਜ ਕਰਨ ਦੇ ਚੜੇ ਨਹੀਂ ਸਿਰੇ ਸੁਪਨੇ, ਲੱਗੀ ਲੋਕਾਂ ਤੋਂ ਕਰਨ ਸੀ ਸ਼ਰਮ ਬੇਲੀ। ਜਾਣਾ ਜਨਤਾ ਦੇ ਵਿੱਚ ਬਈ ਫੇਰ ਆਪਾਂ, ਪੁੱਜਾ ਆਪ ਸਮਝਾਉਣ ਹੈ ਧਰਮ ਬੇਲੀ। ਆ ਗਿਆ ਲੀਡਰ ਤਾਂ ਤੁਰੇ ਪੰਜਾਬ ਵਾਲੇ, ਲੱਗਦੀ ਟੀਮ ਮੈਦਾਨ ਵਿੱਚ ਆਈ ਬੇਲੀ। ਆ ਗਿਆ ਲੀਡਰ ਤਾਂ ਤੁਰੇ ਪੰਜਾਬ ਵਾਲੇ, ਲੱਗਦੀ ਟੀਮ ਮੈਦਾਨ ਵਿੱਚ ਆਈ ਬੇਲੀ। ਉਸ ਦੇ ਮੁੜਨ ਦੀ ਦੇਰ ਕਰਤਾਰ ਸਿੰਘਾ, ਆਪਸ ਵਿੱਚ ਫਿਰ ਹੋਊ ਲੜਾਈ ਬੇਲੀ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।